ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਐਲਾਨ ਕੀਤਾ ਵੀ ਜਾਪਾਨ ਤੇ ਸਾਊਥ ਕੋਰੀਆ ਤੋਂ ਆ ਰਿਹਾ ਜਿਹੜਾ ਸਮਾਨ ਆ, ਉਸ ਦੇ ਉੱਤੇ 25% ਟੈਕਸ ਲਗਾਇਆ ਜਾਊਗਾ। ਕੁਛ ਕੁ ਦਿਨ ਬਚੇ ਆ, ਜਿਹੜੇ 90 ਦਿਨ ਦੀ ਇਹਨਾਂ ਨੇ ਮੋਹਲਤ ਦਿੱਤੀ ਸੀ ਕਿ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ ਵੀ ਡੀਲਾਂ ਜਿਹੜੀਆਂ ਉਹ ਸਾਡੇ ਨਾਲ ਬਣਾ ਲਓ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੁਲਕ ਲਾਈਨਾਂ ਲਾ ਕੇ ਬੈਠੇ ਆ ਤੇ ਸਾਡੇ ਨਾਲ ਡੀਲਾਂ ਜਿਹੜੀਆਂ ਉਹ ਬਣਾ ਰਹੇ ਆ। ਸੋ ਫਾਰ ਉਹਨਾਂ ਨੇ 1 ਜਾਂ 2 ਜਿਹੜੀਆਂ ਡੀਲਸ ਆ ਵੱਖ-ਵੱਖ ਮੁਲਕਾਂ ਦੇ ਨਾਲ ਉਹ ਅਨਾਉਂਸ ਕੀਤੀਆਂ ਹੈਗੀਆਂ ਆ। ਪਰ ਅੱਜ ਜਾਪਾਨ ਤੇ ਸਾਊਥ ਕੋਰੀਆ ਤੋਂ ਆ ਰਹੇ ਸਮਾਨ ਦੇ ਉੱਤੇ 25% ਜਿਹੜਾ ਟੈਕਸ ਆ ਉਹ ਠੋਕ ਦਿੱਤਾ ਗਿਆ ਹੈਗਾ ਆ। ਟਰੰਪ ਹੋਣਾ ਨੇ ਪ੍ਰੋਵਾਈਡ ਕੀਤਾ ਵੀ ਜਿਹੜੇ ਇਹ ਟੈਰਿਫਸ ਜਿਹੜਾ ਨੋਟਿਸ ਆ ਉਹ 1 ਅਗਸਤ ਤੋਂ ਜਿਹੜਾ ਉਹ ਚਾਲੂ ਹੋਣ ਜਾ ਰਿਹਾ ਆ। ਇਹ ਇਹਨਾਂ ਨੇ ਜਿਹੜੀਆਂ ਚਿੱਠੀਆਂ ਆਪਣੇ ਟਰੁਥ ਸੋਸ਼ਲ ਦੇ ਉੱਤੇ ਜਿਹੜੀਆਂ ਉਹ ਪੇਸ਼ ਕੀਤੀਆਂ ਤੇ ਉਹਨਾਂ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੀਡਰਸ ਆ ਉਹ ਕਹਿ ਲਓ ਵੀ ਉਹਨਾਂ ਨੂੰ ਵੀ ਇੱਕਦਮ ਝਟਕਾ ਜਿਹਾ ਲੱਗਾ ਵੀ ਇਹ ਟਰੁਥ ਸੋਸ਼ਲ ਦੇ ਉੱਤੇ ਸਾਡੇ ਉੱਤੇ ਕੀ ਜਿਹੜਾ ਉਹ ਬਣ ਗਿਆ ਜਿਹੜਾ ਉਹ ਹੈਗਾ ਆ। ਸੋ ਹਾਂ, ਹਰ ਵਾਰ ਦੀ ਤਰ੍ਹਾਂ ਟਰੁਥ ਸੋਸ਼ਲ ਦੇ ਉੱਤੇ ਉਹ ਜਿਹੜਾ ਉਹ ਗੱਲ ਕਰਕੇ ਥੈਂਕ ਯੂ ਫਾਰ ਯੂਰ ਅਟੈਂਸ਼ਨ ਟੂ ਦਿਸ ਮੈਟਰ ਕਹਿ ਕੇ ਜਿਹੜੇ ਉਹ ਉਹਨਾਂ ਨੇ ਆਪਣੀ ਗੱਲਬਾਤ ਆ ਉਹਨਾਂ ਨੂੰ ਸਮਾਪਤ ਕੀਤੀ ਆ। ਕਹਿੰਦੇ ਅੱਜ ਮੈਂ ਲੈਟਰਸ ਸਾਈਨ ਕਰ ਦਿੱਤੀਆਂ ਜਿਹੜੀਆਂ ਕਿ ਆ ਮੰਡੇ ਤੋਂ ਪ੍ਰੋਬਬਲੀ 12 ਤਰੀਕ ਤੋਂ 12 ਕੁ ਵਜੇ ਤੋਂ ਜਿਹੜੀਆਂ ਉਹ ਹੋਣਗੀਆਂ ਤੇ ਲੈਟਰ ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ ਵਾਈਟ ਹਾਊਸ ਦੇ ਸਟੇਸ਼ਨਰੀ ਦੇ ਉੱਤੇ। ਤੇ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਖਦੇ ਹੀ ਆ ਰਾਸ਼ਟਰਪਤੀ ਟਰੰਪ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਇਨਵਾਈਟ ਕਰਦੇ ਹਾਂ ਤੁਹਾਨੂੰ ਪਾਰਟਿਸਿਪੇਟ ਕਰਨ ਦੇ ਲਈ। ਜਿਹੜੀ ਯੂਐਸ ਦੀ ਐਕਸਟਰਾ ਆਰਡੀਨਰੀ ਇਕੋਨਮੀ ਹੈਗੀ ਆ, ਨੰਬਰ 1 ਮਾਰਕੀਟ ਆ ਇਨ ਦਾ ਵਰਲਡ ਬਾਏ ਫਾਰ। ਤੇ ਸਾਊਥ ਕੋਰੀਆ ਤੇ ਜਾਪਾਨ ਦੇ ਜਿਹੜੇ ਲੀਡਰਸ ਨੂੰ ਉਹਨਾਂ ਨੇ ਜਿਹੜਾ ਉਹ ਦੱਸੀ ਆ। ਸੋ ਇਹ ਜਿਹੜਾ ਟੈਰਿਫ ਜਿਹੜੇ ਆ ਉਹ ਲੱਗ ਗਏ ਆ। ਸੋ ਇੱਕ ਵਾਰੀ ਫਿਰ ਜਾਪਾਨ ਤੇ ਸਾਊਥ ਕੋਰੀਆ ਦੇ ਨਾਲ ਕਹਿ ਸਕਦੇ ਆ ਵੀ ਇਹ ਜਿਹੜੀਆਂ ਟ੍ਰੇਡ ਵਾਰ ਜਾਂ ਟੈਰਿਫ ਵਾਰ ਆ ਉਹ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ ਤੇ 1 ਅਗਸਤ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜੇ ਆ ਉਹ ਉਹਨਾਂ ਸਮਾਨ ਸਾਰੇ ਸਮਾਨ ਦੇ ਉੱਤੇ 25% ਟੈਰਿਫ ਜਿਹੜਾ ਉਹ ਲੱਗੂਗਾ। ਉਧਰ ਟਰੰਪ ਐਡਮਿਨ ਦਾ ਇੱਕ ਇਨਸਾਈਡਰ ਵਿਸਲ ਬਲੋਵਰ ਸੋ ਕਾਲਡ ਉਹ ਇਹ ਦਾਵਾ ਕਰ ਰਿਹਾ ਵੀ ਕਹਿੰਦੇ ਵੀ ਜਿਹੜੇ ਟੈਰਿਫਸ ਨੂੰ ਲੈ ਕੇ ਸਾਰਾ ਕੁਝ ਫੇਕ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਇਹ ਜਿਹੜੀਆਂ ਡੀਲਸ ਆ ਇਹ ਸਾਰੀਆਂ ਥੀਏਟਰਿਕਸ ਆ, ਵੀ ਇੱਕ ਥੀਏਟਰ ਜਿਹੜਾ ਉਹ ਟਰੰਪ ਹੋਣਾ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਰਿਹਾ। ਸੋ ਬੰਦਾ ਆਪ ਤਾਂ ਮੋਰੇ ਨਹੀਂ ਆਇਆ, ਅਨੋਨਿਮਸ ਬਣ ਕੇ ਜਿਹੜਾ ਆ ਉਹ ਕਰ ਰਿਹਾ ਹੈ ਤੇ ਇਸ ਟਾਈਮ ਮੀਡੀਆ ਦੇ ਕਈ ਹਿੱਸਿਆਂ ਦੇ ਵਿੱਚ ਇਸ ਦੀ ਕਾਫੀ ਜ਼ਿਆਦਾ ਜਿਹੜੀ ਉਹ ਚਰਚਾ ਆ ਉਹ ਚੱਲ ਰਹੀ ਆ। ਪੋਲੀਟੀਕੋ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਪੋਸਟ ਕੀਤਾ ਸੀ ਉਹ ਕਹਿੰਦੇ ਵੀ ਇਟਸ ਆਲ ਫੇਕ, ਦੇयर इज नो ਡੈਡਲਾਈਨ, ਇਟਸ ਸੈਲਫ ਇੰਪੋਜ਼ਡ ਲੈਂਡਮਾਰਕ in this theatrical show and that's where we are। ਸੋ ਇਹ ਸੋ ਕਾਲਡ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਨਸਾਈਡਰ ਆ ਕਹਿੰਦਾ ਵੀ ਮੈਨੂੰ ਬਹੁਤ ਡੀਪ ਨੌਲੇਜ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਤੇ ਉਹ ਕਹਿੰਦੇ ਵੀ ਇੰਟਰਸਟਿੰਗ ਪਾਰਟ ਮੈਂ ਤੁਹਾਨੂੰ ਉਹਨਾਂ ਦੀ ਪ੍ਰੈਜ਼ੀਡੈਂਸੀ ਦਾ ਤੇ ਟੈਰਿਫ ਕਨਵਰਸੇਸ਼ਨ ਦਾ ਜਿਹੜਾ ਆ ਉਹ ਦੱਸਦਾ ਆ। ਕਹਿੰਦਾ ਵੀ ਟਰੰਪ ਹੁਣਾਂ ਨੂੰ ਪਤਾ ਆ ਵੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਅਹਿਮ ਰਹਿਣ ਵਾਲੀਆਂ ਆ। ਸੋ ਇਹ ਸਾਰਾ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਛਲ ਜਾਂ ਇੱਕ ਨਾਟਕ ਜਿਹੜਾ ਆ ਉਹ ਢੋਂਗਾ ਉਹ ਰਚਿਆ ਜਿਹੜਾ ਉਹ ਜਾ ਰਿਹਾ ਆ। ਜਿਹੜੀ ਡੈਡਲਾਈਨ ਤੋਂ ਪਹਿਲਾਂ ਯੂਕੇ ਤੇ ਚਾਈਨਾ ਨੇ ਕਹਿੰਦੇ ਵੀ ਆਪਣੇ ਜਿਹੜੀਆਂ ਅਰੇਂਜਮੈਂਟਸ ਦੇ ਵਿੱਚ ਕੁਝ ਚੀਜ਼ਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਡੀਲਸ ਆ ਉਹ ਬਣਾਈਆਂ ਆ। ਪਿਛਲੇ ਵੀਕ ਦੇ ਵਿੱਚ ਵੀਅਤਨਾਮ ਦੀ ਜਿਹੜੀ ਉਹ ਖਬਰ ਆਈ ਸੀ, ਪਰ ਉਸ ਤੋਂ ਇਲਾਵਾ ਹੋਰ ਮੁਲਕਾਂ ਨੇ ਅਧਿਕਾਰਤ ਤੌਰ ਦੇ ਉੱਤੇ ਕੋਈ ਚੀਜ਼ਾਂ ਜਿਹੜੀਆਂ ਡੀਲਸ ਆ ਉਹ ਸਾਈਨ ਨਹੀਂ ਕੀਤੀਆਂ ਹੈਗੀਆਂ। ਤੇ ਹੁਣ ਜਿਹੜਾ ਆ ਜਾਪਾਨ ਤੇ ਸਾਊਥ ਕੋਰੀਆ ਦੇ ਉੱਤੇ 25% ਟੈਰਿਫ 1 ਅਗਸਤ ਤੋਂ ਠੋਕਿਆ ਜਾ ਰਿਹਾ ਹੈ। ਕੁਝ ਕੁ ਹੋਰ ਖਬਰਾਂ ਹਰਜੋਤ ਸਿੰਘ ਜੀ, ਬ੍ਰਿਕਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਹੋਣਾ ਨੇ ਫਿਰ ਜਿਹੜਾ ਉਹ ਬਿਆਨ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਮੁਲਕ ਬ੍ਰਿਕਸ ਦਾ ਹਿੱਸਾ ਹੋਣਗੇ ਉਹਨਾਂ ਸਾਰਿਆਂ ਦੇ ਉੱਤੇ 10% ਐਕਸਟਰਾ ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ। ਉਧਰ ਇਹ ਵੀ ਜਿਹੜੀ ਰਿਪੋਰਟ ਹਰਜੋਤ ਸਿੰਘ ਜੀ ਆ ਰਹੀ ਆ, ਜਿਹੜੇ ਟ੍ਰੇਡ ਦੇ ਸਾਡੇ ਮੇਨ ਹੈਗੇ ਨੇ ਲੀਡਰ ਕਹਿ ਲਓ, ਬੈਸੈਂਟ ਆਈ ਥਿੰਕ ਉਹਨਾਂ ਦਾ ਨਾਮ ਆ। ਉਹਨਾਂ ਨੇ ਕਿਹਾ ਵੀ ਜਿਹੜੇ ਕੁਛ ਹੀ ਜਿਹੜੇ ਦਿਨਾਂ ਦੇ ਵਿੱਚ ਅੱਜ ਕੱਲ੍ਹ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਮੁਲਕਾਂ ਦੇ ਨਾਲ ਟ੍ਰੇਡ ਡੀਲਸ ਜਿਹੜੀਆਂ ਉਹ ਬਣਨ ਜਿਹੜੀਆਂ ਉਹ ਜਾ ਰਹੀਆਂ। ਉੱਦਾਂ ਇਹ ਚੀਜ਼ ਆਪਾਂ ਨੂੰ ਸੁਣਦਿਆਂ ਨੂੰ ਹੁਣ ਕਾਫੀ ਵਕਤ ਹੋ ਗਿਆ ਹੈ। ਉੱਦਾਂ ਇਹ ਆ ਵੀ ਬ੍ਰਿਕਸ ਦੇ ਵਿੱਚ ਜ਼ਰੂਰ ਜਿਹੜੇ ਮੁਲਕ ਆ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਧਮਕੀ ਜਿਹੜੀ ਉਹ ਦੇ ਦਿੱਤੀ ਆ ਵੀ ਭਾਈ ਤੁਹਾਡੇ ਸਾਰਿਆਂ ਦੇ ਉੱਤੇ ਜਿਹੜਾ 10% ਐਕਸਟਰਾ ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ
ਜਿਹੜੇ ਵੀ ਬ੍ਰਿਕ ਦੇ ਵਿੱਚ ਸ਼ਾਮਲ ਹੋਣਗੇ। ਬ੍ਰਾਜ਼ੀਲ ਦੇ ਵਿੱਚ ਆਈ ਥਿੰਕ ਇਸ ਵਾਰ ਬ੍ਰਿਕ ਦਾ ਜਿਹੜਾ ਸੰਮੇਲਨ ਆ ਉਹ ਹੁਣ ਜਿਹੜਾ ਉਹ ਜਾ ਰਿਹਾ ਹੈਗਾ ਆ, ਤੇ ਦੇਖੋ ਅੱਗੇ ਉਸ ਦੇ ਨਾਲ ਕੀ ਜਿਹੜਾ ਜੀ ਓਵਰਆਲ ਫਰਕ ਪੈਂਦਾ ਹੈਗਾ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉੱਥੇ ਪਹੁੰਚੇ ਹੋਏ ਆ ਤੇ ਅੱਜ ਹੀ ਸਟੇਟਮੈਂਟ ਆ ਗਈ ਆ। ਇਹ ਸਟੇਟਮੈਂਟ ਆਉਣ ਤੋਂ ਬਾਅਦ ਕਹਿੰਦੇ ਜਿਹੜਾ ਰੁਪਈਆ ਆ ਉਹ ਡਾਲਰ ਦੇ ਮੁਕਾਬਲੇ ਹੋਰ ਡਿਪ ਕਰ ਗਿਆ ਹੈਗਾ, ਕਿਉਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ 10% ਐਡੀਸ਼ਨਲ ਟੈਰਿਫ ਉਹਨਾਂ ਦੇ ਉੱਤੇ ਲਾਉਣ ਜਾ ਰਹੇ ਆ, ਉਹਨਾਂ ਮੁਲਕਾਂ ਦੇ ਉੱਤੇ ਜੋ ਬ੍ਰਿਕਸ ਨੂੰ ਬੈਕ ਕਰ ਰਹੇ ਹੈਗੇ ਆ। ਆਪਾਂ ਨੂੰ ਪਤਾ ਆ ਵੀ ਇੰਡੀਆ ਵੀ ਜਿਹੜਾ ਆ ਬ੍ਰਿਕਸ ਦਾ ਪਾਰਟਨਰ ਹੈਗਾ ਆ, ਪਿੱਛੇ ਜਿਹਾ ਤਾਂ ਚੁੱਪ ਕਰ ਗਏ ਸੀ, ਪਰ ਹੁਣ ਇੱਕ ਵਾਰੀ ਫੇਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਹੋਏ ਆ ਬ੍ਰਿਕਸ ਦੀ ਮੀਟਿੰਗ ਦੇ ਵਿੱਚ। ਸੋ 18 ਪੈਸੇ ਜਿਹੜਾ ਰੁਪਈਆ ਆ ਹੋਰ ਜ਼ਿਆਦਾ ਜਿਹੜਾ ਉਹ ਡਿੱਗ ਪਿਆ ਡਾਲਰ ਦੇ ਮੁਕਾਬਲੇ, ਜਦੋਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ 10% ਅਸੀਂ ਜਿਹੜਾ ਟੈਕਸ ਆ ਉਹ ਲਾਉਣ ਜਾ ਰਹੇ ਹੈਗੇ ਆ। ਦੂਸਰੇ ਪਾਸੇ ਇੰਡੀਆ ਤੇ ਯੂਐਸਏ ਦੇ ਵਿੱਚ ਡਿਸਕਸ਼ਨ ਆਲਰੇਡੀ ਚੱਲ ਰਹੀ ਆ ਟ੍ਰੇਡ ਡੀਲ ਨੂੰ ਲੈ ਕੇ। ਕਹਿੰਦੇ ਵੀ ਇੱਕ ਮਿੰਨੀ ਟ੍ਰੇਡ ਡੀਲ ਹੋ ਸਕਦੀ ਹੈ 24 ਤੇ 48 ਘੰਟਿਆਂ ਦੇ ਵਿੱਚ ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਹੈ ਜੀ।